जिस लेडीज दी प्रेगनेंसी पॉजिटिव हो जाए ना जी जी ਉਹਦੇ ਕੋਲੋਂ 9 ਮਹੀਨੇ ਫੋਨ ਲੈ ਲਵੋ ਔਰ ਆਪਰੇਟ ਕਰਵਾ ਕੇ ਬੀਬੀ ਬਿਲਕੁਲ ਅਪਾਹਜ ਹੋ ਜਾਂਦੀ ਹੈ ਠੀਕ ਹੈ ਜ਼ਿਆਦਾ ਤੋਂ ਜ਼ਿਆਦਾ 2 ਜਾਂ 3 ਡਿਲੀਵਰੀਆਂ ਕਰ ਸਕਦੀ ਉਸ ਤੋਂ ਬਾਅਦ ਉਹ ਬਿਲਕੁਲ ਬੇਬਸ ਉਹ ਘਰ ਦੇ ਕੰਮ ਜੋਗੇ ਵੀ ਨਹੀਂ ਰਹਿੰਦੀ ਤੇ ਬੱਚਿਆਂ ਜੋਗੇ ਵੀ ਨਹੀਂ ਰਹਿੰਦੀ ਠੀਕ ਕਹਿ ਰਹੇ ਹੋ ਠੀਕ ਕਰ ਰਹੇ ਹੋ ਕਤਨ ਖੁਦਾ ਗਵਾਵੇ ਕਿਸੇ ਦਵਾਈ ਦੀ ਲੋੜ ਨਹੀਂ ਰਹੇਗੀ 9 ਮਹੀਨੇ ਪੂਰੇ ਔਰ ਤੁਹਾਡਾ ਬੱਚਾ ਤੁਹਾਡੀ ਸੋਚ ਤੋਂ ਵੱਧ ਹੈਲਥੀ ਪੈਦਾ ਹੋਏਗਾ ਵਾਹ ਵਾਹ ਵੱਡੇ ਆਪਰੇਸ਼ਨ ਦਾ ਬੜਾ ਰਿਵਾਜ ਬਣ ਗਿਆ ਬੜਾ ਰੁਝਾਨ ਬਣ ਗਿਆ ਜਿੰਨੇ ਵੀ ਮਤਲਬ ਕਿ ਸ਼ਾਦੀशुदा ਨੇ ਅੱਲਾਹ ਪਾਕ ਦੀ ਜ਼ਾਤ ਸਾਰਿਆਂ ਬੇਔਲਾਦਾਂ ਨੂੰ ਨੇਕ ਔਰ ਸਾਲੇ ਔਲਾਦ عطا ਫਰਮਾਵੇ ਯਾਨੀ ਕਿ ਵੱਡਾ ਆਪਰੇਸ਼ਨ ਜਿਵੇਂ ਡੰਗਰ ਨੂੰ ਕੋਸ਼ੜਨਾ ਹੁੰਦਾ ਹੈ ਸਾਡੇ ਪਾਕਿਸਤਾਨ ਦੇ ਡਾਕਟਰਾਂ ਨੇ ਸਮਝੋ ਕਿ ਇਹ ਇਰਾਦਾ ਕੀਤਾ ਹੁੰਦਾ ਪਹਿਲਾਂ ਹੀ ਕਿ ਅਸਾਂ ਇਹਨੂੰ ਨਾ ਬਸ ਵੱਡਾ ਆਪਰੇਸ਼ਨ ਹੀ ਕਰਨਾ ਹੈ ਕੋਣਾ ਹੈ ਹਾਲਾਂਕਿ ਮੈਂ ਯੂਰਪ ਬੜੀ ਦੇਰ ਰਹਿ ਕੇ ਆਇਆ ਉੱਥੇ ਵੀ ਲੋਕਾਂ ਦੇ ਬੱਚੇ ਹੁੰਦੇ ਨੇ ਲੇਕਿਨ ਨਾਰਮਲ ਸਰ ਜੀ ਦੀ ਕੀ ਵਜ੍ਹਾ ਕਿਉਂ ਇੰਨਾ ਰੁਝਾਨ ਵੱਧ ਗਿਆ ਹੈ ਸੀ ਸੈਸ਼ਨ ਕਰਵਾਉਣੇ ਦੇ ਵਿੱਚ ਸਭ ਤੋਂ ਜ਼ਿਆਦਾ ਮੇਨ ਰੋਲ ਲੇ ਡਾਕਟਰਸ ਦਾ ਉਹਨਾਂ ਦੀ ਨਾਅਹਲੀ ਉਹਨਾਂ ਦੀ ਮਿਸ ਗਾਈਡਲਾਈਨ ਜੀ ਠੀਕ ਹੈ ਦੂਸਰੇ ਨੰਬਰ ਤੇ ਸਭ ਤੋਂ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਕਿ ਸਾਡੀ ਹੁਣ ਦਾ ਜਿਹੜਾ ਜਨਰੇਸ਼ਨ ਜਾ ਰਹੀ ਹੈ ਉਹਨੂੰ ਜਿਹੜੀ ਬੈੱਡ ਰੈਸਟ ਮਿਲ ਜਾਂਦੀ ਹੈ ਨਾ ਉਹ ਜਿੱਥੇ ਬੈੱਡ ਰੈਸਟ ਦਾ ਲਫ਼ਜ਼ ਆ ਜਾਂਦਾ ਨਾ ਉੱਥੇ ਹੀ ਸੀ ਸੈਸ਼ਨ ਫਾਈਨਲ ਹੋ ਜਾਂਦਾ ਇੱਕ ਦੂਸਰੇ ਨੰਬਰ ਤੇ ਤੁਸੀਂ ਯੂਰਪ ਦੀ ਗੱਲ ਕੀਤੀ ਹੈ ਯੂਰਪ ਦੇ ਵਿੱਚ ਟ੍ਰੈਂਡ ਹੈ ਕਿ ਡੇਲੀ ਬੇਸਿਸ ਉੱਤੇ ਯੂਰਪ ਦਾ ਹਰ ਫਰਦ ਘਰ ਦਾ ਸੁਬਹ ਨਾਸ਼ਤਾ ਕਰਕੇ ਵਰਕਿੰਗ ਤੇ ਚਲਾ ਜਾਂਦਾ ਉਹ ਲੇਡੀਜ਼ ਹੈ ਜਾਂ ਜੈਂਟਸ ਲੇਕਿਨ ਸਾਡਾ ਇੱਥੇ ਰੁਝਾਨ ਚੇਂਜ ਹੋ ਗਿਆ ਸਾਡਾ ਜਿੰਨਾ ਵੀ ਇਸ ਟਾਈਮ ਕ੍ਰਾਈਟੇਰੀਆ ਜਾ ਰਿਹਾ ਉਹ ਟੋਟਲ ਗਲਤ ਜਾ ਰਿਹਾ ਮੁਕੰਮਲ ਤੌਰ ਤੇ ਸਾਡੇ ਪਹਿਲੇ ਲੇਡੀਜ਼ ਜਿਸ ਤਰ੍ਹਾਂ ਉਹ ਅਲਹਮਦੁਲਿਲਾ ਸੁਮ ਅਲਹਮਦੁਲਿਲਾ ਡੇਰੇ ਦਾ ਕੰਮ ਬੜਾ ਕਰਦੀਆਂ ਸਨ ਇੱਕ ਸਭ ਤੋਂ ਵੱਡੀ ਗੱਲ ਸਾਡੀ ਲੇਡੀਜ਼ ਦੀ ਸਭ ਤੋਂ ਵੱਡੀ ਪ੍ਰੋਬਲਮ ਹੈ ਵੇ ਕਿ ਜਿਸ ਦਿਨ ਦਾ ਇਹਨਾਂ ਬੈਠ ਕੇ ਝਾੜੂ ਮਾਰਨਾ ਛੜਿਆ ਨਾ ਉਸੇ ਦਿਨ ਦਾ ਸੀ ਸੈਸ਼ਨ ਇਹਨਾਂ ਦਾ ਫਾਈਨਲ ਹੋ ਗਿਆ ਜਿਸ ਦਿਨ ਦਾ ਇਹਨਾਂ ਨੇ ਰੂਟੀਨ ਵਰਕ ਛੜਿਆ ਹੈ ਨਾ ਉਸੇ ਦਿਨ ਦਾ ਫਾਈਨਲ ਹੋ ਗਿਆ ਇਹਨਾਂ ਦਾ ਸੀ ਸੈਸ਼ਨ ਤੀਸਰੇ ਨੰਬਰ ਤੇ ਸਭ ਤੋਂ ਵੱਡੀ ਪ੍ਰੋਬਲਮ ਲੇ ਡਾਕਟਰ ਦੀ ਹੈ ਵੇ ਕਿ ਇਹਨਾਂ ਨੇ ਐਸੀ ਮੈਡੀਸਨ ਯੂਜ਼ ਕਰਦੀਆਂ ਨੇ ਜਿਹਦੀ ਵਜ੍ਹਾ ਦੇ ਨਾਲ ਲੇਡੀਜ਼ ਦਾ ਜਿਹੜਾ ਮੂਵਮੈਂਟ ਚੇਂਜ ਹੁੰਦੀ ਹੈ ਬੱਚੇ ਦੀ ਕੁਦਰਤੀ ਤੌਰ ਤੇ ਉਹ ਨਹੀਂ ਹੁੰਦੀ ਆਖਰੀ ਦਮਾਂ ਤੱਕ ਇਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਨਾਰਮਲ ਕਰਦੇ ਆ ਜੈਸੇ ਹੀ ਉਹ ਟਾਈਮ ਆਫ ਪੀਰੀਅਡ ਆਂਦਾ ਤੇ ਇਹਨਾਂ ਨੇ ਸਾਫ਼ ਕਿਹਾ ਹੁੰਦਾ ਜੀ ਤੁਹਾਡਾ ਆਪਰੇਸ਼ਨ ਹੋਣਾ ਹੈ ਉਹਦੇ ਵਿੱਚ ਮੇਨ ਰੋਲ 3 ਕਾਜ਼ ਨੇ ਇੱਕ ਲੇਡੀਜ਼ ਨੇ ਕੰਮ ਕਰਨਾ ਛੜਿਆ ਇੱਕ ਲੇ ਡਾਕਟਰ ਮਿਸਗਾਈਡ ਕਰਦੀ ਹੈ ਤੀਸਰੇ ਨੰਬਰ ਤੇ ਬੈੱਡ ਰੈਸਟ ਅੱਲਾਹੁ ਅਕਬਰ ਅੱਲਾਹ और साड़ी नस्ल तबाह हो रही है साड़ी नस्ल तबाह हो रही है लेडीज अपाहज हो गई ने 1 या 2 डिलीवरी तो बाद लेडी किसी कम जोगी नहीं रहती ਅਸੀਂ 6 ਭੈਣ ਭਰਾ ਵਾਂ ਅਸੀਂ ਨਾਰਮਲ ਹੀ ਪੈਦਾ ਹੋਏ ਆ ਯਾਨੀ ਕਿ ਜੇ ਸਨ 2000 ਤੋਂ ਪਹਿਲਾਂ ਦੀ ਬਾਤ ਕੀਤੀ ਜਾਏ ਜਾਂ 5 ਤੱਕ ਦੀ ਵੀ ਗੱਲ ਕਰ ਲਈਏ ਤੇ ਮਤਲਬ ਆਪਰੇਸ਼ਨ ਦਾ ਕੋਈ ਏਡਾ ਰੁਝਾਨ ਨਹੀਂ ਸੀ ਹੈ ਨਾਰਮਲ ਬੱਚੇ ਘਰਾਂ 'ਚ ਪੈਦਾ ਹੁੰਦੇ ਹਨ ਦਾਈਆਂ ਘਰ ਹੁੰਦੀਆਂ ਸਨ ਫਿਰ ਹੋਇਆ ਕਿ ਉਹ ਜਿਹੜੀ ਗੱਲ ਅੱਗੇ ਤੁਸਾਂ ਕੀਤੀ ਹੈ ਬੜੀ ਅਥੈਂਟਿਕ ਬਾਤ ਹੈ ਕਿ ਬੈੱਡ ਰੈਸਟ ਆਰਾਮ ਕਰੋ ਜੀ ਯਾਨੀ ਕਿ ਔਰਤਾਂ ਆਪੇ ਵੀ ਸੋਲ ਹੋ ਗਈਆਂ ਫਿਰ ਉਹਨਾਂ ਨੇ ਪੇਕਿਆਂ ਤੇ ਫੋਨ ਕਰਕੇ ਆਖਿਆ ਕਿ ਮੈਂ ਕੀ ਕਰਾਂ ਮੇਰਾ ਇਹ ਦੁਰਾਨੀਆ ਇਹ ਪੀਰੀਅਡ ਇਸ ਟਾਈਮ ਮੈਂ ਮਹੀਨਾ ਚੱਲਦਾ ਪਿਆ ਉਹਨਾਂ ਆਖਿਆ ਨਾ ਮੰਜੀ ਤੋਂ ਪੈਰ ਥੱਲੇ ਨਹੀਂ ਲਾਣਾ ਬੈੱਡ ਤੋਂ ਪੈਰ ਥੱਲੇ ਨਹੀਂ ਲਾਣਾ ਉਹ ਬੈੱਡ ਰੈਸਟ ਵਾਲੀ ਗੱਲ ਹੋ ਗਈ ਜੀ ਮੈਂ ਨਹੀਂ ਬੈੱਡ ਰੈਸਟ ਕਰਨੀ ਹੈ ਉਹ ਫਿਰ ਜਿਵੇਂ ਦਵਾਈਆਂ ਖਾਂਦੇ ਰਹੇ ਤੇ ਉਹ ਜਿਹੜਾ ਨਾਰਮਲ ਵਾਲਾ ਕੰਮ ਸੀ ਉਹ ਵੀ ਨਾ ਹੋ ਸਕਿਆ ਕਿਉਂਕਿ ਉਹ ਅੰਦਰ ਜਿਹੜਾ ਨਾ ਸੁਕੜਾਓ ਹੋ ਗਿਆ ਹਾਂਜੀ ਫਿਰ ਉਸ ਤੋਂ ਇਲਾਵਾ ਜਦੋਂ ਜਿਹੜੀ ਤੁਹਾਂ ਗੱਲ ਕੀਤੀ ਹੈ ਵੀ ਥੱਲੇ ਬਹਿ ਕੇ ਮਾਂਜਾ ਫੇਰਨਾ ਪਰੋਲੀ ਫੇਰਨੀ ਹਾਂਜੀ ਉਸ ਦੌਰਾਨੀਏ ਦੇ ਵਿੱਚ ਔਰ ਫਿਰ ਆਪਰੇਸ਼ਨ ਦੀ ਜ਼ਰੂਰਤ ਨਹੀਂ ਪੈਂਦੀ ਨਾਰਮਲ ਹੁੰਦਾ ਤੇ ਜਦੋਂ ਕਰਨੀ ਬੈੱਡ ਰੈਸਟ ਹੈ ਜਿੰਨੀਆਂ ਸਾਡੀਆਂ ਮਾਵਾਂ ਭੈਣਾਂ ਬੀਬੀਆਂ ਸਾਰੇ ਵੇਖ ਰਹੇ ਹੋ ਸ਼ਰਅ ਦੇ ਵਿੱਚ ਸ਼ਰਮ ਨਹੀਂ ਹੁੰਦੀ ਗੱਲ ਬੜੇ ਧਿਆਨ ਦੇ ਨਾਲ ਸੁਣਿਓ ਜੀ ਡਾਕਟਰ ਸਾਹਿਬ ਦਾ ਵੀ ਇਹੀ ਕਹਿਣਾ ਹੈ ਔਰ ਮੇਰਾ ਵੀ ਇਹੀ ਮੌਕਫ ਹੈ ਕਿ ਜਿਹੜਾ ਨਾ ਜਦੋਂ ਇਹ ਟਾਈਮ ਪੀਰੀਅਡ ਚੱਲ ਰਿਹਾ ਹੁੰਦਾ ਤੇ ਤੁਸੀਂ ਕੰਮ ਕਰੋ ਚੱਲਣਾ ਫਿਰਨਾ ਨਾ ਛੱਡੋ ਡਾਕਟਰ ਸਾਹਿਬ ਮੈਂ ਵੇਖਿਆ ਇੱਕ ਫੈਕਟਰੀ ਦੇ ਵਿੱਚ ਮੈਂ ਕੰਮ ਕਰਨਾ ਹਾਂ ਯੂਨਾਨ ਦੀ ਗੱਲ ਹੈ ਟਿਸ਼ੂ ਪੇਪਰ ਬਣਦਾ ਸੀ ਤੇ ਸਾਡੇ ਨਾਲ ਇੱਕ ਗੋਰੀ ਕੰਮ ਕਰਦੀ ਲਓ ਜੀ ਆਖਰੀ ਟਾਈਮ ਤੋਂ ਸਿਰਫ 5 ਦਿਨ ਪਹਿਲਾਂ ਉਹਨੇ ਕੰਮ ਤੋਂ ਛੁੱਟੀ ਕੀਤੀ ਹੈ ਔਰ ਬੱਚਾ ਨਾਰਮਲ ਘਰ ਪੈਦਾ ਹੋਇਆ ਤੇ 5 ਦਿਨ ਬਾਅਦ ਉਹ ਕੰਮ ਤੇ ਆ ਗਈ ਯਾਨੀ ਟੋਟਲ 10 ਦਿਨ ਹੁਣ ਜਿਹੜੀ ਬੀਬੀ ਨੇ ਇੱਥੇ 8 ਮਹੀਨੇ 9 ਮਹੀਨੇ ਕੰਮ ਹੀ ਕੋਈ ਨਹੀਂ ਕਰਨਾ ਔਰ ਜਦੋਂ ਹੋਣਾ ਆਪਰੇਸ਼ਨ ਤੇ ਬੱਚਾ ਉਹ ਜਦੋਂ ਪੈਦਾ ਹੋਣਾ ਫਿਰ ਛਿਲਾ ਵੀ ਉਹਨੇ ਕੱਢਣਾ ਫਿਰ ਉਹਨੇ ਮਤਲਬ ਉੱਠ ਕੇ ਕੰਮ ਧੰਦਾ ਵੀ ਨਹੀਂ ਕਰਨਾ ਜਦੋਂ ਉਹਨੇ ਕੰਮ ਧੰਦਾ ਨਹੀਂ ਕਰਨਾ ਅੱਗੋਂ ਫਿਰ ਉਹੀ ਪੀਰੀਅਡ ਪ੍ਰੋਸੈਸ ਚੱਲਣਾ 3 ਬੱਚੇ ਜਾਂ 4 ਬੱਚੇ ਕੋਈ ਡਾਕਟਰ ਆਉਂਦਾ ਕਿ ਹੁਣ ਆਪਸ਼ਨ ਹੀ ਕੋਈ ਨਹੀਂ ਅਸੀਂ 6 ਭਾਈ ਭੈਣ ਭਾਈਆਂ ਲੋਕਾਂ ਦੇ ਪਹਿਲਾਂ ਵੇਖੀਏ 8 8 10 10 12 12 ਨਾਰਮਲ
ਨਾਰਮਲ ਬੱਚੇ ਪੈਦਾ ਹੋਏ। ਸੋ ਇਹ ਜਿਹੜੇ ਵੇਖਣ ਵਾਲੇ ਇਹਨਾਂ ਨੂੰ ਤੁਸੀਂ ਆਖਰ ਦੇ ਉੱਤੇ ਕੀ ਹੋਰ ਪੈਗਾਮ ਦੇਣਾ ਚਾਹੋਗੇ? ਦੇਖੋ ਜੀ, ਇਹਦੇ ਵਿੱਚ ਸਾਡੇ ਕੋਲ ਵੈਸ ਭਾਈ ਸਭ ਤੋਂ ਵੱਡੀ ਇਸ ਟਾਈਮ ਮਿਸਾਲ ਹੈ ਜਿਤਨੀ ਵੀ ਇਸ ਟਾਈਮ ਪਠਾਨ ਬਰਾਦਰੀ। ਜੀ 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 ਜੀ। ਪਠਾਨ ਬਰਾਦਰੀ ਦਾ 99% ਡਿਲੀਵਰੀ ਨਾਰਮਲ ਹੋ ਰਹੀ ਹੈ। ਠੀਕ ਕਹਿ ਰਹੇ ਹੋ। ਮੇਨ ਵਜ੍ਹਾ, ਮੈਂ ਇੱਕ ਜ਼ਿੰਦਾ ਮਿਸਾਲ ਹੈ ਮੇਰੇ ਆਪਣੀ ਫੈਮਿਲੀ ਦੇ ਵਿੱਚ, ਜੀ ਜੀ, 2 ਡਿਲੀਵਰੀਆਂ ਇਕੱਠੀਆਂ ਹੋਈਆਂ ਨੇ, ਇੱਕ ਦਾ ਆਪਰੇਟ ਹੋਇਆ, ਇੱਕ ਨਾਰਮਲ ਹੋਈ ਹੈ। ਠੀਕ ਹੈ। ਜਿਹਦਾ ਆਪਰੇਟ ਹੋਇਆ ਬੈੱਡ ਰੈਸਟ ਤੇ ਹੀ, ਜਿਹੜੇ ਘਰ ਦੇ ਕੰਮ ਤੇ ਨਾਲ ਉਹਨਾਂ ਨੇ ਆਪਣੇ ਡੰਗਰ ਰੱਖੇ ਸਾਡਾ ਅੱਛੇ ਤਰੀਕੇ ਨਾਲ ਲੁੱਕ ਆਫਟਰ ਕਰ, ਇੱਕੋ ਦਿਨ ਦੇ ਵਿੱਚ ਦੋਨਾਂ ਦੀ ਡਿਲੀਵਰੀ ਹੋਈ ਹੈ। ਇੱਕ ਦਾ ਨਾਰਮਲ ਹੋਇਆ ਜਿਹਦਾ ਕੰਮ ਕਰ ਰਹੇ ਸਨ, ਜਿਹੜਾ ਬੈੱਡ ਰੈਸਟ ਕਰ ਰਹੇ ਹਨ ਉਹਨਾਂ ਦਾ ਜਨਾਬ ਆਪਰੇਟ ਹੋਇਆ, ਔਰ ਆਪਰੇਟ ਕਰਵਾ ਕੇ ਬੀਬੀ ਬਿਲਕੁਲ ਅਪਾਹਜ ਹੋ ਜਾਂਦੀ ਹੈ। ਠੀਕ ਹੈ, ਜ਼ਿਆਦਾ ਤੋਂ ਜ਼ਿਆਦਾ 2 ਜਾਂ 3 ਡਿਲੀਵਰੀਆਂ ਕਰ ਸਕਦੀ, ਉਸ ਤੋਂ ਬਾਅਦ ਉਹ ਬਿਲਕੁਲ ਬੇਬਸ, ਉਹ ਘਰ ਦੇ ਕੰਮ ਜੋਗੇ ਵੀ ਨਹੀਂ ਰਹਿੰਦੀ ਤੇ ਬੱਚਿਆਂ ਜੋਗੇ ਵੀ ਨਹੀਂ ਰਹਿੰਦੀ। ਠੀਕ ਕਹਿ ਰਹੇ ਹੋ, ਠੀਕ ਕਰ ਰਹੇ ਹੋ। ਜੇ ਆਪਣੇ ਬੱਚੇ ਸਿਹਤਮੰਦ ਚਾਹੁੰਦੇ ਹੋ ਤੇ ਬੱਚੇ ਜ਼ਿਆਦਾ ਚਾਹੁੰਦੇ ਹੋ ਤੇ ਫਿਰ ਮੈਂ ਰਿਕਵੈਸਟ ਕਰਾਂਗਾ ਕਿ ਆਪਰੇਸ਼ਨ ਤੋਂ ਬਚੋ ਔਰ ਕੁਝ ਨੈਣ ਪ੍ਰੈਣ ਜਿਹੜੇ ਨਾ ਹਿਲਾਓ, ਔਰ ਜਿਹੜੇ ਬੰਦੇ ਨੇ ਉਹਨਾਂ ਨੂੰ ਆਖਾਂਗਾ ਕਿ ਐਵੇਂ ਲਕੀਰ ਦੇ ਫਕੀਰ ਨਹੀਂ ਬਣੋ ਕਿ ਮਤਲਬ ਜੋ ਉਹ ਪਹਿਲਾਂ ਉਹਨੂੰ ਕਰਨ ਕੱਖ ਨਹੀਂ ਦੇਣਾ, ਜਦੋਂ ਐਨ ਟਾਈਮ ਹੋਇਆ ਡਾਕਟਰਾਂ ਵੀ ਪਹਿਲਾਂ ਕਹਿਣਾ ਨਾਰਮਲ ਹੈ ਸਭ ਠੀਕ ਹੈ, ਜਦੋਂ ਐਨ ਟਾਈਮ ਹੋਇਆ ਤਾਂ ਉਹਨਾਂ ਆਖਿਆ ਆਪਰੇਸ਼ਨ ਹੋਣਾ, ਜਾਂ ਬੱਚਾ ਬਚਦਾ ਜਾਂ ਮਾਂ ਬਚਦੀ। ਉਧਰੋਂ ਜਿਹੜੀ ਔਰਤ ਹੁੰਦੀ ਉਹਦੇ ਪੇਕੇ ਵੀ ਆਏ ਹੁੰਦੇ ਨੇ, ਉਹ ਸਹੁਰੇ ਵੀ ਤੇ ਪੇਕੇ ਇੱਕ ਦੂਜੇ ਦੇ ਮੂੰਹ ਵੱਲ ਵੇਂਦੇ ਨੇ ਤੇ ਉਹ ਫਿਰ ਆਂਦੇ ਨੇ ਚਲੋ ਜੀ ਮਾਂ ਬਚਾ ਲਓ ਬੱਚਾ ਭਾਵੇਂ ਜਾ। ਲੇਕਿਨ ਉਹਨਾਂ ਆਖਿਆ ਵੀ ਮਤਲਬ ਕੀ ਇਹ ਮਕਸਦ ਆਪਰੇਸ਼ਨ ਕਰਨਾ, ਵਿੱਚੋਂ ਮਕਸਦ ਐ ਵੇ ਡਾਕਟਰ ਅਗਰ ਇਮਾਨਦਾਰੀ ਦੇ ਨਾਲ ਇਹ ਡਿਊਟੀ ਸਾਰ ਅੰਜਾਮ ਦੇਣ ਤੇ ਬਹੁਤ ਵੱਡੀ ਇਬਾਦਤ ਹੈ। ਲੇਕਿਨ ਆਪਰੇਟ ਕਦੇ ਵੀ ਨਹੀਂ ਫਿਰ ਹੋ ਸਕਦਾ, ਆਪਰੇਸ਼ਨ ਨਹੀਂ ਹੋ ਸਕਦਾ, ਫਿਰ ਆਪਰੇਸ਼ਨ ਨਹੀਂ ਹੋ ਸਕਦਾ ਇਮਾਨਦਾਰੀ ਦੇ ਨਾਲ। ਇਸ ਦੇ ਵਿੱਚ ਅਗਰ ਬਚਣਾ ਹੈ, ਇਹਨਾਂ ਨੇ ਮਾਮਾ ਭੈਣਾਂ ਸੁਣਦੀਆਂ ਨੇ ਵੀ ਬਚਣਾ ਹੈ, ਸਿਰਫ ਜਿਸ ਲੇਡੀਜ਼ ਦੀ ਪ੍ਰੈਗਨੈਂਸੀ ਪੋਜ਼ਿਟਿਵ ਹੋ ਜੇ ਨਾ, ਉਹਦੇ ਕੋਲੋਂ 9 ਮਹੀਨੇ ਫੋਨ ਲੈ ਲਵੋ। ਹਾਂ, ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ, ਤਾਂ ਕਿ ਉਹਦਾ ਰਾਬਤਾ ਕਿਸੇ ਨਾਲ ਆਪਣੇ ਬੈਕ ਤੇ ਨਾ ਹੋਏ। ਠੀਕ ਹੈ, ਵਰਨਾ ਉਹ ਇੱਥੇ ਨਾ ਕੋਈ ਸੰਭਾਲੇ ਤਾਂ ਕਹਿੰਦੇ ਜੀ ਦੇਖੋ ਜੀ ਮੈਨੂੰ ਕੋਈ ਨਹੀਂ ਜੀ ਸੰਭਾਲਦਾ ਪਿਆ ਤਾਂ ਮੈਂ ਇੱਥੇ ਮਰ ਚੱਲੀ। ਉਹਨਾਂ ਆਖਿਆ ਅਸੀਂ ਲੈ ਆਉਂਦੇ ਉਹ ਇਹ ਜਦੋਂ ਵਿੱਚ ਇਨਵੋਲਵਮੈਂਟ ਆਂਦੀ ਹੈ ਨਾ ਤੇ ਉਹ ਬੰਦਾ ਜਿਹਦੀ ਬੀਵੀ ਹੁੰਦੀ ਉਹ ਇੰਨਾ ਕੁ ਮਜਬੂਰ ਹੁੰਦਾ ਵੀ ਉਹਦੇ ਕੋਲ ਆਪਸ਼ਨ ਹੈ ਹੀ ਕੋਈ ਨਹੀਂ। ਔਰ ਦੂਸਰੇ ਨੰਬਰ ਤੇ ਸਭ ਤੋਂ ਵੱਡੀ ਪ੍ਰੋਬਲਮ ਹੈ ਵੇ ਕਿ ਜਿਹੜੀ ਲੇ ਡਾਕਟਰ ਮੰਥਲੀ ਜਾਂ ਵੀਕਲੀ ਚੈੱਕਅਪ ਕਹਿੰਦੀ ਉਹਦੇ ਕੋਲ ਕਦੇ ਨਾ ਜਾਓ, ਕੋਈ ਜ਼ਰੂਰਤ ਨਹੀਂ ਚੈੱਕਅਪ ਦੀ। ਜਦੋਂ ਤੁਹਾਨੂੰ ਕੋਈ ਪ੍ਰੋਬਲਮ ਹੁੰਦੀ ਤੇ ਦੈਨ ਲੇ ਡਾਕਟਰ ਕੋਲ ਜਾਓ, ਵਰਨਾ ਕਿਸੇ ਲੇ ਡਾਕਟਰ ਕੋਲ ਜਾਣ ਦੀ ਲੋੜ ਨਹੀਂ। ਵਾਹ ਵਾਹ ਵਾਹ, ਵੈਰੀ ਗੁੱਡ ਵੈਰੀ ਗੁੱਡ। ਅਸੀਂ ਤੁਹਾਨੂੰ ਜਿਹੜਾ ਮਸ਼ਵਰਾ ਦੇ ਰਹੇ ਹਾਂ, ਸਾਨੂੰ ਇਹਦੇ ਵਿੱਚ ਕੋਈ ਮੁਫਾਦ ਨਹੀਂ, ਲੇਕਿਨ ਜੇ ਅਗਰ ਅੱਛੀ ਗੱਲ ਤੁਹਾਡੇ ਤੱਕ ਪਹੁੰਚ ਜਾਵੇ ਔਰ ਤੁਸੀਂ ਉਹਦੇ ਤੇ ਅਮਲ ਕਰ ਲਵੋ ਤੇ ਸਾਡੇ ਵਾਸਤੇ ਯਕੀਨਨ ਸਦਕਾ ਜਾਰੀਆ ਵੀ ਬਣ ਜਾਏਗੀ। ਆਖਰ ਦੇ ਉੱਤੇ ਫਿਰ ਇਹ ਰਿਕੁਐਸਟ ਹੈ ਕਿ ਕੁਝ ਹੱਥੀਂ ਕਰੋ, ਯਾਨੀ ਕਿ ਆਪਣੇ ਨੈਣ ਪ੍ਰੈਣ ਹਿਲਾਓ ਔਰ ਡਾਕਟਰਾਂ ਤੋਂ ਬਚੋ ਜਿੰਨਾ ਹੋ ਸਕੇ। ਔਰ ਡਾਕਟਰ ਸਾਹਿਬ ਜਿਹੜੇ ਨਾਲ ਇੰਜੈਕਸ਼ਨ ਚੱਲਦੇ ਰਹਿੰਦੇ ਨੇ ਜੀ, ਇਹ ਦਵਾਈ ਖਾਓ ਇਹ ਦਵਾਈ ਖਾਓ, ਚਲੋ ਕੋਈ ਜ਼ਰੂਰਤ ਪਵੇ, ਕੋਈ ਅੰਦਰ ਮਤਲਬ ਖੁਦਾ ਨਾ ਹਾਸਾ ਕੋਈ ਮਾਮਲਾ ਧਰਮ ਬਰਨ ਨਿਜ਼ਾਮ ਖਰਾਬ ਹੋਇਆ ਫਿਰ ਤੇ ਖਾਦੀ। ਲੇਕਿਨ ਕੀ ਤੁਸੀਂ ਖਾਣ ਵਾਸਤੇ ਇਸ ਦੌਰਾਨੀਏ ਦੇ ਵਿੱਚ ਕਿਹੜੀ ਚੀਜ਼, ਕੋਈ ਫਲ ਫਰੂਟ ਵਗੈਰਾ ਕੀ ਮੈਂਸ਼ਨ ਕਰੋਗੇ? ਦੇਖੋ ਜੀ, ਪਹਿਲੇ ਨੰਬਰ ਦੇ ਉੱਤੇ ਤੇ ਕਿਸੇ ਲੇਡੀਜ਼ ਨੂੰ ਮੈਡੀਸਨ ਦੀ ਜ਼ਰੂਰਤ ਹੀ ਨਹੀਂ। ਠੀਕ ਹੈ, ਤੁਹਾਡੀ ਪ੍ਰੈਗਨੈਂਸੀ ਪੋਜ਼ਿਟਿਵ ਹੋਈ ਹੈ, ਆਪਣੀ ਡਾਈਟ ਪਲਾਨ ਡਬਲ ਕਰ ਲਓ। ਵੈਰੀ ਗੁੱਡ, ਠੀਕ ਹੈ, ਆਪਣਾ ਖਾਣ ਪੀਣ ਬਿਹਤਰ ਕਰ ਲਓ। ਜਿਤਨਾ ਤੁਸੀਂ ਆਇਰਨ ਲੈ ਰਹੇ ਹੋ, ਕੈਲਸ਼ੀਅਮ ਲੈ ਰਹੇ ਹੋ, ਉਹ ਤੁਸੀਂ ਨੇਚਰਲੀ ਨਹੀਂ ਲੈ ਰਹੇ। ਠੀਕ ਹੈ, ਤੁਸੀਂ ਆਪਣੇ ਨੇਚਰਲੀ ਹਲਾ ਜਾਵੋ ਫਰੂਟਸ ਦੀ ਸ਼ਕਲ ਦੇ ਵਿੱਚ। ਅੱਲਾ ਦੀ ਬਿਹਤਰੀਨ ਨੇਮਤ ਹੈ ਦੁੱਧ, ਬਿਹਤਰੀਨ ਨੇਮਤ ਹੈ। ਅਸੀਂ ਉਹਨਾਂ ਚੀਜ਼ਾਂ ਤੋਂ ਅਵਾਇਡ ਕਰਨੇ ਆ। ਇਤਲ ਅਸੀਂ ਮੈਡੀਸਨ ਲਈ ਜਾਂਦੇ, ਉਤਲ ਅਸੀਂ ਫਾਸਟ ਫੂਡ ਲਈ ਜਾਂਦੇ ਆ। ਉਹ ਦੋਨਾਂ ਦਾ ਇਤਨਾ ਕਨੈਕਸ਼ਨ ਹੈ ਕਿ ਉਹਨੇ ਜਿਹੜਾ ਤੁਸੀਂ ਫਾਸਟ ਫੂਡ ਲਿਆ, ਉਹਨੇ ਦੂਜੀ ਤੁਹਾਡੀ ਜਿਤਨੀ ਵੀ ਡਾਈਟ ਹੈ ਨਾ ਉਹਦਾ ਬੇੜਾ ਗਰਕ ਕਰ ਛੜਿਆ। ਵੈਰੀ ਗੁੱਡ। ਪਹਿਲੇ ਨੰਬਰ ਦੇ ਉੱਤੇ ਆਪਣੀ ਡਾਈਟ ਪਲਾਨ ਕਰ ਲਵੋ, ਕਤਨ ਖੁਦਾ ਗਵਾਵੇ ਕਿਸੇ ਦਵਾਈ ਦੀ ਲੋੜ ਨਹੀਂ ਰਹੇਗੀ 9 ਮਹੀਨੇ ਪੂਰੇ, ਔਰ ਤੁਹਾਡਾ ਬੱਚਾ ਤੁਹਾਡੀ ਸੋਚ ਤੋਂ ਵੱਧ ਹੈਲਥੀ ਪੈਦਾ ਹੋਏਗਾ। ਵਾਹ ਵਾਹ। ਲਓ ਜੀ, ਜਿੰਨੀਆਂ ਅਸਾਂ ਗੱਲਾਂ ਕੀਤੀਆਂ ਨੇ, ਜੇ ਗੱਲਾਂ ਤੁਹਾਡੀ ਸਮਝ ਦੇ ਵਿੱਚ ਆ ਗਈਆਂ ਹੋਣ ਤੇ ਇਹਨਾਂ ਨੂੰ ਅੱਗੇ ਸ਼ੇਅਰ ਲਾਜ਼ਮੀ ਕਰਿਓ। ਮੈਨੂੰ ਅਵੈਸ ਕੁਮਨ ਸਿਆਲਕੋਟੀ ਨੂੰ ਔਰ ਡਾਕਟਰ ਸੈਵੀ ਸਾਹਿਬ ਨੂੰ ਸਾਨੂੰ ਇਜਾਜ਼ਤ ਦਿਓ। ਮਿਲਨੇ ਇੱਕ ਨਵੀਂ ਵੀਡੀਓ ਦੇ ਨਾਲ। ਅੱਲਾਹ ਸੋਹਣੇ ਦਿਵਾਲੇ। ਅਸਲਾਮ ਵਾਲੇਕੁਮ ਰਹਿਮਤੁਲਾਹਿ।